ਅੱਜ ਖਬਰਾਂ ਦੇ ਵੱਲ ਆਈਏ ਤੇ ਸ਼ੁਰੂਆਤ ਕਰੀਏ ਪੰਜਾਬ ਸਰਕਾਰ ਦੇ ਨਾਲ ਜੁੜੀ ਖਬਰ ਤੋਂ। ਅਸਲੇ ਤੋਂ ਸ਼ੁਰੂਆਤ ਕਰੀਏ। ਕਹਿੰਦੇ ਪੁਰਾਣੇ ਅਸਲਾ ਲਾਇਸੈਂਸ ਰੱਦ ਹੋਣੇ ਹੋਏ ਸ਼ੁਰੂ ਤੇ ਨਵੇਂ ਸਰਕਾਰ ਨੇ ਦੇਣੇ ਕਰਤੇ ਥੋੜੇ ਜਿਹੇ ਔਖੇ। ਬਿਲਕੁਲ ਪ੍ਰਵੀਨ ਜੀ, ਪਿਛਲੇ ਦਿਨੀ ਮੁੱਖ ਮੰਤਰੀ ਜੀ ਸੋ ਸ਼ਰਮਾ ਜੀ ਦਾ ਜਿਹੜਾ ਸੰਪਰਕ ਹੈ ਸਾਡੇ ਨਾਲ ਟੁੱਟ ਚੁੱਕਿਆ। ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੇ ਨਾਲ ਦੁਬਾਰਾ ਜਿਹੜੀ ਗੱਲਬਾਤ ਕੀਤੀ ਜਾਵੇ, ਉਹਨਾਂ ਦੇ ਨਾਲ ਦੁਬਾਰਾ ਤੋਂ ਜੁੜਿਆ ਜਾਵੇ। ਸੋ ਅੱਜ ਜਿਹੜੀਆਂ ਖਬਰਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ ਉਹਨਾਂ ਦੇ ਵਿੱਚ ਪੁਰਾਣੇ ਅਸਲਾ ਲਾਇਸੈਂਸ ਤੋਂ ਲੈ ਕੇ ਤੇ ਨਵੇਂ ਮਿਲਣੇ ਹੋਏ ਔਖੇ। ਪੰਜਾਬ ਦੇ 15 ਲੱਖ ਕਿਸਾਨਾਂ ਨੂੰ ਮੋਦੀ ਨੇ ਹਾਂਜੀ ਜੀ ਪ੍ਰਵੀਨ ਜੀ, ਜੀ ਆਵਾਜ਼ ਆ ਰਹੀ ਹੈ? ਜੀ ਬਿਲਕੁਲ। ਹਾਂ ਬਿਲकुल ਪ੍ਰਵੀਨ, ਜਿਵੇਂ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਹੋਇਆ ਸੀਗਾ ਕਿ ਅਸੀਂ ਨਵੇਂ ਲਾਇਸੈਂਸ ਰੋਕ ਰਹੇ ਹਾਂ, ਤੇ ਪਰ ਫਿਰ ਉਹ ਤੋਂ ਬਾਅਦ ਆਇਆ ਕਿ ਨਹੀਂ, ਲਾਇਸੈਂਸ ਮਿਲ ਤਾਂ ਸਕਦੇ ਨੇ ਪਰ ਉਹਦਾ ਹੁਣ ਆਧਾਰ ਆਸਾਨ ਨਹੀਂ ਹੋਏਗਾ। ਸੋ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਪੰਜਾਬ ਸਰਕਾਰ ਨਵੀਂ ਪਾਲਿਸੀ ਲੈ ਕੇ ਆ ਰਹੀ ਹੈ। ਨਵੀਂ ਆਰਮਜ਼ ਮਤਲਬ ਕਿ ਇੱਕ ਨਵਾਂ ਆਰਮੀ ਲਾਇਸੈਂਸ, ਆਰਮਜ਼ ਲਾਇਸੈਂਸ ਲੈਣ ਦੇ ਲਈ ਇੱਕ ਨਵਾਂ ਪਾਲਿਸੀ ਲੈ ਕੇ ਆ ਰਹੀ ਹੈ। ਉਹਦੇ ਵਿੱਚ 4-5 ਪੈਮਾਨੇ ਬਣਾਏ ਗਏ ਨੇ ਕਿ ਉਹਨਾਂ ਚੋਂ ਲੰਘ ਕੇ ਹੀ ਲਾਇਸੈਂਸ ਮਿਲੇਗਾ। ਦੂਸਰੇ ਪਾਸੇ ਜਿਹੜੇ ਪਹਿਲਾਂ ਤੋਂ ਲਾਇਸੈਂਸ ਮਿਲੇ ਨੇ ਉਹਨਾਂ ਦੇ ਵਿੱਚੋਂ ਕਾਫੀ ਹੱਦ ਤੱਕ ਰੱਦ ਹੋਣ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਆ। ਮੈਨੂੰ ਪਤਾ ਲੱਗ ਰਿਹਾ ਕਿ 5000 ਦੇ ਕਰੀਬ ਅਸਲਾ ਲਾਇਸੈਂਸ ਪੰਜਾਬ 'ਚ ਹੁਣ ਤੱਕ ਰੱਦ ਹੋ ਚੁੱਕੇ ਨੇ। ਸੋ ਜਿੱਥੋਂ ਤੱਕ ਤਾਂ ਨਵੇਂ ਮਿਲਣ ਦੀ ਕਵਾਇਦ ਆ, ਉਹਦੇ ਵਿੱਚ ਅਸਲ 'ਚ ਕੀ ਸੀਗਾ ਕਿ ਅੱਗੇ ਤੁਹਾਡਾ ਕੱਚਾ ਐਡਰੈਸ ਹੈ, ਤੁਹਾਡਾ ਚਿੱਠੀ ਪੱਤਰ ਵਾਲਾ ਪਤਾ ਵੀ ਹੈ, ਉਸ ਪਤੇ ਦੇ ਉੱਤੇ SHO ਦੀ ਵੈਰੀਫਿਕੇਸ਼ਨ ਦੇ ਨਾਲ ਹੀ ਤੁਹਾਨੂੰ ਲਾਇਸੈਂਸ ਲੈਣ ਦਾ ਅਧਿਕਾਰ ਮਿਲ ਜਾਂਦਾ ਸੀ। ਜੀ ਬਿਲਕੁਲ। ਪਰ ਹੁਣ ਨਾ ਤਾਂ ਕੱਚੇ ਪੱਤੇ ਤੇ ਮਿਲੂਗਾ, ਨਾ SHO ਦੇ ਥਾਣੇਦਾਰ ਦੇ ਥਾਣਾ ਮੁਖੀ ਦੇ ਉਹਦੀ ਵੈਰੀਫਿਕੇਸ਼ਨ ਤੇ ਮਿਲੂਗਾ। ਹੁਣ ਤੁਹਾਡਾ ਐਡਰੈਸ ਪ੍ਰੂਫ ਪੱਕਾ ਹੋਣਾ ਚਾਹੀਦਾ। ਫਿਰ ਉਹ ਤੋਂ ਬਾਅਦ ਤੁਹਾਡੇ ਕੋਲ ਇੰਟੈਲੀਜੈਂਸ ਦੀ ਰਿਪੋਰਟ ਹਾਸਲ ਹੋਣੀ ਚਾਹੀਦੀ ਹੈ, ਤੁਸੀਂ ਉਹਨਾਂ ਵੱਲੋਂ ਪਾਸ ਹੋਣੇ ਚਾਹੀਦੇ ਹੋ। ਫਿਰ DC ਔਰ SSP ਆਧਾਰਿਤ ਇੱਕ ਕਮੇਟੀ ਹੈ, ਉਹ ਫਿਰ ਫਾਈਨਲ ਕਰੇਗੀ ਤੁਹਾਡੇ ਐਡਰੈਸ ਨੂੰ ਚੈੱਕ ਕਰਨ ਤੋਂ ਬਾਅਦ, ਤੁਹਾਡੇ ਦਸਤਾਵੇਜ਼ ਨੂੰ ਚੈੱਕ ਕਰਨ ਤੋਂ ਬਾਅਦ, ਤੁਹਾਡੀ ਉਹ ਇੰਟੈਲੀਜੈਂਸ ਦੀ ਰਿਪੋਰਟ ਚੈੱਕ ਕਰਨ ਤੋਂ ਬਾਅਦ ਕਿ ਕੀ ਇਹਨੂੰ ਲਾਇਸੈਂਸ ਮਿਲਣਾ ਚਾਹੀਦਾ ਕਿ ਨਹੀਂ। ਹੁਣ ਜਿਹੜੀ ਇੰਟੈਲੀਜੈਂਸ ਦੀ ਰਿਪੋਰਟ ਹੈ ਉਹ ਜੇਕਰ ਮਤਲਬ ਕਿ ਜੋ ਕਾਗਜ਼ਾਂ 'ਚ ਦੱਸਿਆ ਜਾ ਰਿਹਾ ਕਿ ਇਸ ਆਧਾਰ ਤੇ ਹੋਣੀ ਹੈ, ਜੇਕਰ ਸੱਚਮੁੱਚ ਉਸੇ ਆਧਾਰ ਤੇ ਹੋਈ ਤਾਂ ਬਹੁਤ ਪੈਮਾਨਾ ਸਹੀ ਹੈ। ਉਹਦੇ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਚੈੱਕ ਕੀਤਾ ਜਾਣਾ ਕਿ ਤੁਹਾਡਾ ਐਡਰੈਸ ਪਤਾ ਸਹੀ ਹੈ। ਫਿਰ ਤੁਹਾਡਾ ਪੁਰਾਣਾ ਰਿਕਾਰਡ, ਤੁਹਾਡਾ ਆਪਣਾ ਜਿਹਨੇ ਲਾਇਸੈਂਸ ਲੈਣਾ, ਜਿਹੜਾ ਇਹ ਕਹਿੰਦਾ ਕਿ ਮੈਨੂੰ ਖਤਰਾ ਹੈ, ਉਹ ਆਪ ਤਾਂ ਨਹੀਂ ਦੂਆਂ ਲਈ ਖਤਰਾ, ਉਹ ਆਪ ਤਾਂ ਨਹੀਂ ਕਲੇਸੀ, ਆਪ ਤਾਂ ਨਹੀਂ ਉਹਦੇ ਤੇ ਰੋਜ਼ ਪੰਗੇ ਰਹਿੰਦੇ, ਲੋਕ ਤਾਂ ਨਹੀਂ ਉਹ ਤੋਂ ਔਖੇ। ਸੋ ਇਹ ਵੀ ਇੱਕ ਜਾਂਚ ਦਾ ਵਿਸ਼ਾ ਉਹ ਤੋਂ ਪਹਿਲਾਂ, ਦੇਣ ਤੋਂ ਪਹਿਲਾਂ, ਕਿ ਕੀ ਉਹਦੇ ਨਾਲ ਰੋਜ਼ ਤਾਂ ਨਹੀਂ ਝਗੜੇ ਹੁੰਦੇ। ਫਿਰ ਦੂਸਰਾ, ਜੇਕਰ ਉਹ ਇਹ ਕਹਿੰਦਾ ਕਿ ਮੇਰੀ ਜਾਨ ਨੂੰ ਖਤਰਾ, ਤਾਂ ਫਿਰ ਇਹ ਵੀ ਚੈੱਕ ਕੀਤਾ ਜਾਂਦਾ ਹੈ ਕਿ ਕਦੇ ਉਹਨੂੰ ਕੋਈ ਧਮਕੀ ਮਿਲੀ ਹੈ, ਕਦੇ ਕਿਸੇ ਨੇ ਉਸਨੂੰ ਧਮਕਾਇਆ, ਕਦੇ ਉਹਨੇ ਇਹੋ ਜਿਹੀ ਸ਼ਿਕਾਇਤ ਥਾਣੇ ਕਚਹਿਰੀ ਕਿਸੇ ਕੋਲ ਕੀਤੀ ਹੈ। ਫਿਰ ਜੇਕਰ ਤੁਸੀਂ ਕਾਰੋਬਾਰੀ ਹੋ, ਤੁਹਾਨੂੰ ਲੱਗਦਾ ਤੁਹਾਡੇ ਪੈਸੇ ਦੀ ਲੁੱਟ ਹੋ ਸਕਦੀ ਹੈ, ਫਿਰ ਤੁਹਾਨੂੰ ਲਾਇਸੈਂਸ ਲੈਣ ਤੋਂ ਪਹਿਲਾਂ ਦੱਸਣਾ ਪੈਣਾ ਕਿ ਤੁਹਾਡਾ ਪੈਸਾ ਕਿੱਥੋਂ ਆਉਂਦਾ ਹੈ, ਕਿਵੇਂ ਆਉਂਦਾ ਹੈ, ਕਿੱਥੇ ਜਾਂਦਾ ਹੈ, ਆਦਾਨ ਪ੍ਰਦਾਨ ਦਾ ਤਰੀਕਾ ਕੀ ਹੈ, ਜਿਹਦੇ ਆਧਾਰ ਤੇ ਤੁਸੀਂ ਲਾਇਸੈਂਸ ਮੰਗਦੇ ਹੋ। ਸੋ 4-5 ਪੱਧਰੀ ਇੰਟੈਲੀਜੈਂਸੀ ਰਿਪੋਰਟ ਹੋਣੀ ਹੈ। ਉਹਨਾਂ ਰਿਪੋਰਟ ਤੋਂ ਬਾਅਦ ਫਿਰ DC ਦੀ ਔਰ SSP ਦੀ ਜਿਹੜੀ ਕਮੇਟੀ ਹੈ, ਉਹਨੇ ਉਸ ਨੂੰ ਮਾਨਤਾ ਦੇਣੀ ਆ, ਤਾਂ ਤੁਸੀਂ ਲਾਇਸੈਂਸ ਲੈਣ ਦੇ ਹੱਕਦਾਰ ਬਣਦੇ ਹੋ। ਫਿਰ ਇਸ ਦੇ ਨਾਲ ਪਹਿਲਾਂ ਤੋਂ ਹੀ ਇਹ ਬੇਸ਼ੱਕ ਨਿਯਮ ਰਿਹਾ ਕਿ ਹਾਂ ਜੀ, ਜਿਹੜੀਆਂ ਦੁਕਾਨਾਂ ਨੇ ਵਾਈਪਨ ਵੇਚਣ ਵਾਲੀਆਂ, ਮਤਲਬ ਗੋਲੀ ਸਿੱਕਾ ਵੇਚਣ ਵਾਲੀਆਂ, ਉਹਨਾਂ ਨੂੰ ਪਹਿਲਾਂ ਵੀ ਕਿਹਾ ਜਾਂਦਾ ਕਿ ਤੁਸੀਂ ਹਿਸਾਬ ਕਿਤਾਬ ਰੱਖਣਾ, ਪਰ ਉਹ ਐਂ ਸਿੱਧਾ ਪੱਕਾ ਚੱਲੀ ਜਾਂਦਾ, ਹਿਸਾਬ ਕੋਈ ਪੁੱਛਦਾ ਨੀਗਾ। ਤੇ ਇਸੇ ਤਰ੍ਹਾਂ ਜਿਹੜੇ ਆਪਣੇ ਲੋਕਾਂ ਨੇ ਲਾਇਸੈਂਸ ਲਏ ਹੁੰਦੇ ਨੇ, ਉਹ ਕਦੋਂ ਗੋਲੀਆਂ ਚਲਾ ਲੈਂਦੇ ਨੇ, ਜੀ ਕਰੇ ਕੋਠੇ ਤੇ ਚਲਾ ਲਈ, ਮੋਟਰ ਤੇ ਜਾ ਕੇ ਚਲਾ ਲਈ, ਕਿਤੇ ਤਿਉਹਾਰ ਤੇ ਚਲਾ ਲਈ। ਸੋ ਹੁਣ ਕਹਿੰਦੇ ਐ ਨਹੀਂ ਚੱਲੂਗਾ। ਇੱਕ ਤਾਂ ਉੱਥੋਂ ਕੱਲੀ ਗੋਲੀ ਦਾ ਹਿਸਾਬ, ਕਿਹੜੀ ਗੋਲੀ ਕਿਹਨੂੰ ਦਿੱਤੀ, ਕਿਹੜਾ ਹਥਿਆਰ ਕਿਹਨੂੰ ਵੇਚਿਆ, ਉਹਦਾ ਰਿਕਾਰਡ ਪੂਰਾ ਨੂੰ ਮੇਨਟੇਨ ਰੱਖਣਾ ਪਏਗਾ, ਨਹੀਂ ਉਹਦੀ ਦੁਕਾਨ ਬੰਦ ਹੋਏਗੀ। ਤੇ ਦੂਸਰਾ, ਜਿਹਨੇ ਲਿਆ ਉਹਨੂੰ ਪੂਰਾ ਹਿਸਾਬ, ਕਦੇ ਵੀ ਆ ਕੇ ਚੈਕਿੰਗ ਹੋ ਸਕਦੀ ਹੈ, ਕਿਸੇ ਵੀ ਦਿਨ ਚੈਕਿੰਗ ਹੋ ਸਕਦੀ ਹੈ। ਸੋ ਕੁਝ ਪੈਮਾਨੇ ਅਜਿਹੇ ਬਣਾਏ ਨੇ। ਉਸ ਨੂੰ ਲੈ ਕੇ ਜੇਕਰ ਮੈਂ ਮੋਟੀ ਜੀ ਗੱਲ ਕਰਾਂ ਤਾਂ ਉਹਦੇ ਵਿੱਚ 3 ਗੱਲਾਂ ਨੂੰ ਲੈ ਕੇ ਆਧਾਰ ਬਣਾਇਆ ਗਿਆ। ਪਹਿਲੀ ਗੱਲ ਤਾਂ ਕਿ ਇੰਟੈਲੀਜੈਂਸ ਦੀ ਰਿਪੋਰਟ ਹਾਸਲ ਕਰਨੀ ਜ਼ਰੂਰੀ ਹੋਏਗੀ। ਫਿਰ ਉਸ ਤੋਂ ਬਾਅਦ DC ਤੇ SSP ਦੀ ਕਮੇਟੀ ਤੈਅ ਕਰੇਗੀ ਕਿ ਇਸ ਨੂੰ ਲਾਇਸੈਂਸ ਮਿਲ ਸਕਦਾ ਕਿ ਨਹੀਂ। ਦੂਸਰਾ, ਇਹਦੇ ਵਿੱਚ ਜਿਹੜਾ ਸਖਤ ਗੱਲ ਹੈ ਉਹ ਹੈ ਕਿ ਇੱਕ ਗੋਲੀ ਦਾ ਹਿਸਾਬ ਰੱਖਣਾ ਹੋਏਗਾ। ਇਹ ਤੇ ਗਨ ਹਾਊਸ ਨੂੰ ਵੀ ਰਿਕਾਰਡ ਰੱਖਣਾ ਪਏਗਾ, ਤਾਂ ਜਿਹਨੇ ਹਥਿਆਰ ਲਏ ਨੇ ਉਹਨੂੰ ਵੀ ਰਿਕਾਰਡ ਰੱਖਣਾ ਹੋਏਗਾ। ਤੀਸਰਾ, ਆਰਮਜ਼ ਲਾਇਸੈਂਸ ਦਾ ਜਿਹੜਾ ਐਪਲੀਕੈਂਟ ਹੈ, ਜਿਹਨੇ ਅਰਜੀ ਦਾਖਲ ਕਰਨੀ ਹੈ, ਉਹਦਾ ਜੇ ਵਪਾਰੀ ਤਬਕਾ ਤਾਂ ਵੀ ਉਹਨੂੰ ਉਹ ਦੱਸਣਾ ਪਏਗਾ ਕਿ ਪੈਸੇ ਦਾ ਕੀ ਲੈਣ ਦੇਣ ਹੈ। ਜੇਕਰ ਉਹ ਆਮ ਜੀਵਨ ਜੀ ਰਿਹਾ, ਕੋਈ ਰਾਜਨੀਤਿਕ ਜੀਵਨ ਜੀ ਰਿਹਾ, ਤਾਂ ਉਸਨੂੰ ਉਹ ਪੱਖ ਦੱਸਣੇ ਪੈਣੇ ਕਿ ਮੈਨੂੰ ਖਤਰਾ ਕਿਉਂ ਹੈ, ਕਿੱਥੋਂ ਹੈ।
ਸੋ ਇਸ ਹਵਾਲੇ ਨਾਲ ਕਾਫੀ ਕੁਝ ਤੈਅ ਹੋਇਆ, ਔਰ ਉਹਦੇ ਵਿੱਚ ਖਾਸ ਕਰਕੇ ਹੈ ਕਿ ਹੁਣ ਕੱਚੇ ਐਡਰੈਸਾਂ ਦੇ ਉੱਤੇ ਜਗਾੜੂ ਤਰੀਕੇ ਨਾਲ ਮਤਲਬ ਕਿ ਤੁਹਾਨੂੰ ਲਾਇਸੈਂਸ ਨਹੀਂ ਮਿਲਣਾ। ਸੋ ਇਸ ਨੂੰ ਲੈ ਕੇ ਪੰਜਾਬ ਸਰਕਾਰ ਸਖਤ ਪਾਲਿਸੀ ਲਿਆਉਣ ਦੀ ਤਿਆਰੀ 'ਚ ਹੈ ਕਿ ਉਹ ਹਕੀਕਤ ਦੇ ਵਿੱਚ ਇਸੇ ਰੂਪ 'ਚ ਅੱਗੇ ਵਧੇਗੀ, ਫਿਰ ਇਹ ਸਹਾਈ ਹੋਏਗੀ ਪੰਜਾਬ ਦੇ ਹਿੱਤ 'ਚ। ਕਿਉਂਕਿ ਜਿਹੜਾ ਤਾਂ ਦੂਆ ਪਹਿਲੂ ਹੈ ਕਿ ਪੰਜਾਬ ਦੇ ਅੰਦਰ ਪ੍ਰਵੀਨ ਜੀ ਇਸ ਮੌਕੇ ਦੇਸ਼ ਭਰ ਦੇ 10% ਹਥਿਆਰ ਨੇ। ਤੁਸੀਂ ਇੱਥੋਂ ਅੰਦਾਜ਼ਾ ਲਾਓ, ਮੈਂ ਦੋ ਪਹਿਲੂਆਂ ਤੋਂ ਦੱਸਦਾ ਕਿ ਪੰਜਾਬ ਦੀ ਆਬਾਦੀ ਹੈ ਜਿਹੜੀ ਉਹ ਦੇਸ਼ ਦੀ ਆਬਾਦੀ ਦਾ 2% ਹੈ, ਤੇ ਪਰ ਦੇਸ਼ ਦੇ ਵਿੱਚ ਜਿੰਨੇ ਲਾਇਸੈਂਸੀ ਹਥਿਆਰ ਨੇ ਪੰਜਾਬ 'ਚ ਉਹਦੇ 10% ਹਥਿਆਰ ਪੰਜਾਬ 'ਚ ਨੇ। ਤੁਸੀਂ ਇੱਥੋਂ ਅੰਦਾਜ਼ਾ ਲਾ ਲਓ, ਪੰਜਾਬ 'ਚ 5 ਲੱਖ ਪਰਿਵਾਰਾਂ ਕੋਲੇ 4 ਲੱਖ ਹਥਿਆਰ ਹੈ, ਔਰ ਇਹ ਸਿਰਫ ਲਾਇਸੈਂਸੀ ਹਥਿਆਰ ਹੈ। ਇਹ 'ਚ ਗੈਰ ਲਾਇਸੈਂਸੀ ਔਰ ਪੁਲਿਸ ਦੇ ਹਥਿਆਰ ਸ਼ਾਮਲ ਨਹੀਂ ਹੈਗੇ। 55 ਲੱਖ ਪਰਿਵਾਰਾਂ ਕੋਲ 4 ਲੱਖ ਹਥਿਆਰ ਹੈ ਪੰਜਾਬ ਦੇ ਵਿੱਚ, 3,99,000 ਦੇ ਕਰੀਬ ਹਥਿਆਰ ਨੇ ਪੰਜਾਬ ਦੇ ਵਿੱਚ। ਸੋ ਇੱਕ ਪਹਿਲੂ ਇਹ ਵੱਡਾ ਖੜਾ। ਦੂਸਰੇ ਪਾਸੇ ਤੁਸੀਂ ਇਹ ਦੇਖੋ ਕਿ ਹੁਣ ਤੱਕ ਇਹਨਾਂ ਦੇ ਵਿੱਚੋਂ 5,000 ਲਾਇਸੈਂਸ ਰੱਦ ਹੋ ਗਿਆ। ਕਰੀਬ 4 ਲੱਖ ਦੇ ਵਿੱਚੋਂ 3,99,000 ਦੇ ਵਿੱਚੋਂ 4,850 ਲਾਇਸੈਂਸ ਕੱਲ ਤੱਕ ਦੀ ਰਿਪੋਰਟ ਸੀ ਕਿ ਉਹ ਰੱਦ ਹੋ ਗਏ ਨੇ। ਸੋ 5,000 ਦੇ ਕਰੀਬ ਲਾਇਸੈਂਸ ਰੱਦ ਹੋ ਗਏ। ਦੂਸਰੇ ਪਾਸੇ ਪੰਜਾਬ ਦੀ ਜਿਹੜੀ ਪੁਲਿਸ ਹੈ ਉਹਦੇ ਕੋਲ 1.25 ਲੱਖ ਹਥਿਆਰ ਹੈ। ਠੀਕ ਹੈ। ਤੇ ਪੰਜਾਬ ਦੇ ਲੋਕਾਂ ਕੋਲ ਲਾਇਸੈਂਸੀ ਹਥਿਆਰ ਇਹ 4 ਲੱਖ ਹੈ, 3,99,000 ਜੀ। ਪੰਜਾਬ ਦੀ ਪੁਲਿਸ ਇੱਥੇ ਦੀ ਆਬਾਦੀ ਦੇ ਹਿਸਾਬ ਨਾਲ ਵੱਧ ਗਿਣਤੀ ਦੱਸੀ ਜਾਂਦੀ ਹੈ। ਮਾਹਰ ਕਹਿੰਦੇ ਨੇ ਕਿ ਉਹ 'ਚ ਹੋਰ ਭਰਤੀ ਦੀ ਲੋੜ ਨਹੀਂ। ਵੱਧ ਪੁਲਿਸ ਦਾ ਮਤਲਬ ਤੁਸੀਂ ਮਤਲਬ ਕਿ ਦੇਸ਼ ਸੂਬੇ ਨੂੰ ਐਂ ਦੱਸ ਰਹੇ ਹੋ ਕਿ ਸੂਬਾ ਖਤਰਨਾਕ ਸੂਬਾ ਹੈ, ਪੁਲਿਸ ਨਫਰੀ ਤਾਂ ਹੀ ਵਧਾਉਣੀ ਪੈਂਦੀ ਹੈ। ਸੋ ਪੰਜਾਬ 'ਚ ਪਹਿਲਾਂ ਹੀ ਪਰ ਵਿਅਕਤੀ ਦੇ ਹਿਸਾਬ ਨਾਲ ਜਿਹੜੀ ਔਸਤ ਹੈ ਉਹ ਪੁਲਿਸ ਵੱਧ ਹੈ, ਪਰ ਪੰਜਾਬ ਦੀ ਉਸ ਵੱਧ ਪੁਲਿਸ ਕੋਲ ਵੀ 1.25 ਲੱਖ ਹਥਿਆਰ ਹੈ, ਤੇ ਪੰਜਾਬ ਵਾਸੀਆਂ ਕੋਲ ਲਾਇਸੈਂਸੀ ਹਥਿਆਰ 4 ਲੱਖ ਹੈ। ਉਹ ਤੋਂ ਬਿਨਾਂ ਗੈਰ ਲਾਇਸੈਂਸੀ ਕਿੰਨਾ ਉਹਦਾ ਕੋਈ ਹਿਸਾਬ ਨਹੀਂ, ਕਿਉਂਕਿ ਦਾਅਵਾ ਕੀਤਾ ਜਾਂਦਾ ਕਿ ਪੰਜਾਬ 'ਚ ਇਸ ਮੌਕੇ 70 ਗੈਂਗਸਟਰ ਗਰੁੱਪ ਚੱਲਦੇ ਨੇ ਜੀ, ਤੇ 70 ਗੈਂਗਸਟਰ ਗਰੁੱਪਾਂ ਦੇ ਨਾਲ 500 ਤੋਂ ਵੱਧ ਸਿੱਧੇ ਰੂਪ 'ਚ ਜੁੜੇ ਹੋਏ ਗੈਂਗਸਟਰ ਨੇ। ਅਸਿੱਧੇ ਰੂਪ ਦੇ ਵਿੱਚ ਉਹਨਾਂ ਟੈਂਪਰੇਰੀ ਕਿਸੇ ਟਾਸਕ ਦੇ ਲਈ ਕੁਝ ਲੋਕ ਜੁੜਦੇ ਹੋਣ ਉਹ ਵੱਖਰਾ, ਜਾਂ ਕਈ ਆਏ ਨਾਲ ਤੇ ਚਲੇ ਗਏ ਉਹ ਗਿਣਤੀ ਵੱਖਰੀ। ਜਿਹੜੇ ਸਿੱਧੇ ਰੂਪ 'ਚ ਇਸੇ ਗੈਂਗਸਟਰ ਗਰੁੱਪਾਂ ਲਈ 24 ਘੰਟੇ ਸਰਵਿਸ ਦਿੰਦੇ ਨੇ ਆਪਣੀ, ਉਹਨਾਂ ਦੀ ਗਿਣਤੀ 500 ਤੋਂ ਜ਼ਿਆਦਾ ਹੈ, ਤੇ 70 ਦੇ ਕਰੀਬ ਗਰੁੱਪ ਨੇ। ਸੋ ਇਹ ਉਹ ਗਿਣਤੀ 'ਚ ਨਹੀਂ ਹੈਗੀ। ਇਸ ਲਈ ਵਿੱਚ ਆਪਣੇ ਸ਼ਰਮਾ ਜੀ ਮਾਫ ਕਰਨਾ ਮੈਂ ਤੁਹਾਨੂੰ, ਇਹ ਸ਼ੂਟਰ ਇਕੱਲੇ ਕਿ ਸੂਈਏ ਵਿੱਚ ਜਿਹੜੇ ਇਹਨਾਂ ਨੇ ਰੇਕੀ ਰੁਕੀ ਕਰਨ ਵਾਸਤੇ ਰੱਖੇ ਆ ਬੰਦੇ? ਨਾ, ਮੈਂ ਤਾਂ ਹੀ ਕਹਿ ਰਿਹਾ ਕਿ ਜਿਹੜੇ ਸਿਰਫ ਸ਼ੂਟਰ ਵਾਲਾ ਕੰਮ ਕਰਦੇ ਨੇ, ਗੋਲੀ ਚਲਾਉਣ ਦਾ, ਹਥਿਆਰ ਲਿਆਉਣ ਦਾ, ਦੇਣ ਦਾ, ਇਹ ਉਹਨਾਂ ਦੀ ਗਿਣਤੀ 500 ਦੇ ਕਰੀਬ ਦੱਸੀ ਜਾਂਦੀ ਹੈ। ਮੈਂ ਤਾਂ ਹੀ ਕਿਹਾ ਕਿ ਉਹਨਾਂ 'ਚ ਬਾਕੀ ਜਿਹੜੇ ਉਹਨਾਂ ਨਾਲ ਜੁੜਦੇ ਨੇ ਉਹ ਟੈਂਪਰੇਰੀ ਨੇ, ਜਾਂ ਸਿੱਧੇ ਨੇ, ਜਾਂ ਰੇਕੀ ਕਰਨ ਵਾਲਾ ਗਰੁੱਪ ਹੈ, ਜਾਂ ਬਾਅਦ 'ਚੋਂ ਸਮਾਨ ਸਾਂਭਣ ਵਾਲਾ ਗਰੁੱਪ ਹੈ, ਉਹ ਵੱਖਰੇ ਨੇ। ਸੋ ਆਹ ਰਿਪੋਰਟਾਂ ਜਿਹੜੀਆਂ ਮਤਲਬ ਕਿ ਤੱਥ ਸਾਹਮਣੇ ਆ ਰਹੇ ਨੇ ਉਸ ਹਵਾਲੇ ਨਾਲ ਮਤਲਬ ਫਿਕਰਮੰਦੀ ਹੈ ਕਿ ਪੰਜਾਬ 'ਚ ਲਾਇਸੈਂਸੀ ਹਥਿਆਰ ਵੀ ਵੱਧ ਨੇ, ਪੰਜਾਬ 'ਚ ਗੈਂਗਸਟਰਵਾਦ ਵੀ ਵੱਧ ਹੈ, ਪੰਜਾਬ 'ਚ ਗਰੁੱਪ ਵੀ ਵੱਧ ਨੇ, ਤੇ ਪੰਜਾਬ 'ਚ ਪੁਲਿਸ ਨਾਲੋਂ ਵੱਧ ਵੀ ਹਥਿਆਰ ਨੇ। ਦੇਸ਼ ਦਾ ਵੀ 10% ਹਥਿਆਰ ਪੰਜਾਬ 'ਚ ਹੈ। ਤੇ ਬੇਸ਼ੱਕ ਹੁਣ 5,000 ਲਾਇਸੈਂਸ ਰੱਦ ਹੋਇਆ, ਪਰ ਨਵੇਂ ਲਾਇਸੈਂਸ ਲੈਣ ਲਈ ਵੀ ਲੰਬੀਆਂ ਲਾਈਨਾਂ ਲੱਗੀਆਂ ਨੇ, ਤੇ ਲੋਕਾਂ ਨੂੰ ਲੱਗਦਾ ਕਿ ਇਹ ਮਤਲਬ ਕਿ ਮਾਹੌਲ ਸੁਖਾਵਾਂ ਨੇ, ਇਸ ਲਈ ਸਾਨੂੰ ਲਾਇਸੈਂਸ ਚਾਹੀਦੇ ਨੇ। ਸੋ ਬੇਸ਼ੱਕ ਉਹਦੇ ਲਈ ਹੁਣ ਸਰਕਾਰ ਪਾਲਿਸੀ ਬਣਾਉਣ ਦੀ ਗੱਲ ਕਰ ਰਹੀ ਹੈ, ਪਰ ਸਰਕਾਰ ਬਣਨ ਤੋਂ ਪਹਿਲਾਂ ਵੀ ਪੰਜਾਬ 'ਚ ਰੇਤ ਪਾਲਿਸੀ ਨਵੀਂ ਬਣਨ ਦੀ ਗੱਲ ਸੀ, ਸ਼ਰਾਬ ਪਾਲਿਸੀ ਨਵੀਂ ਬਣਨ ਦੀ ਗੱਲ ਸੀ। ਉਹ ਪਾਲਿਸੀਆਂ ਅਜੇ ਨਹੀਂ ਬਣੀਆਂ। ਹੁਣ ਕੀ ਇਹ ਆਮ ਪਾਲਿਸੀ ਬਣੂਗੀ ਜਾਂ ਹਲੇ ਫਾਈਲਾਂ 'ਚ ਹੀ ਗੇੜੇ ਕੱਢਦੀ ਰਹੂਗੀ, ਇਹ ਦੇਖਣ ਵਾਲੀ ਗੱਲ ਹੈ। ਜੀ ਬਿਲਕੁਲ।